ਅਗਲੀ ਜਿਹੜੀ ਗੱਲ ਕਰਦੇ ਲਈ ਇਹ ਵੀ ਆਪਾਂ ਰੀਸੈਂਟਲੀ ਖਬਰਾਂ ਕਰਦੇ ਰਹੇ ਹਾਂ ਵੀ ਕਿਸ ਤਰੀਕੇ ਦੇ ਨਾਲ ਜਿਹੜੇ ਜਹਾਜ਼ ਆ 에ਅਰਪੋਰਟਸ ਦੇ ਵਿੱਚ ਆਪਸ ਦੇ ਵਿੱਚ ਟਕਰਾਉਣੋਂ ਮਸਾਂ ਹੀ ਜਿਹੜੇ ਉਹ ਬਚਦੇ ਰਹੇ ਆ। ਕਈ ਥਾਵਾਂ ਦੇ ਉੱਤੇ ਛੋਟ-ਮੋਟ ਕਹਿ ਸਕਦੇ ਵੀ ਵਿੰਗਸ ਆਪਸ 'ਚ ਟਕਰਾ ਵੀ ਗਏ ਜੋ ਸੁਣਨ ਨੂੰ ਉਹ ਛੋਟੀ ਗੱਲ ਲੱਗਦੀ ਹੈ ਪਰ ਬਹੁਤ ਵੱਡੀ ਚੀਜ਼ ਜਿਹੜੀ ਉਹ ਬਣ ਜਾਂਦੀ ਆ। ਹੁਣ ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ ਉਹਨਾਂ ਨੇ ਅੱਜ ਐਲਾਨ ਕੀਤਾ ਆ ਵੀ ਹੰਡਰਡਸ ਆਫ ਮਿਲੀਅਨਸ ਆਫ ਡਾਲਰ ਉਹ ਇਸ ਦੇ ਵਿੱਚ ਹੁਣ ਇਨਵੈਸਟ ਕਰਨ ਜਾ ਰਹੇ ਆ। ਜਿਹੜੀਆਂ ਨੀਅਰ ਕੋਲੀਜਨਸ ਹੋਣ ਦਾ ਕਈ ਵਾਰੀ ਆਸਾਰ ਬਣਦੇ ਆ 에ਅਰਪੋਰਟਸ ਦੇ ਉੱਤੇ, ਉਹਨਾਂ ਨੂੰ ਰੋਕਿਆ ਜਾਵੇ। ਕਹਿੰਦੇ ਵੀ ਜਿਹੜੀਆਂ ਰਨਵੇ ਇਨਕਰਸ਼ਨਸ ਇੱਕ ਦੂਜੇ ਦੇ ਨਾਲ ਹੋ ਰਹੀਆਂ ਆ, ਉਹਨਾਂ ਨੂੰ ਘਟਾਉਣ ਦੇ ਲਈ ਅਸੀਂ ਹੁਣ ਰਿਸੋਰਸਿਸ ਇਸ ਦੇ ਵਿੱਚ ਕਾਫੀ ਜ਼ਿਆਦਾ ਲਗਾਉਣ ਜਾ ਰਹੇ ਹੈਗੇ ਆ। ਅਕਤੂਬਰ ਮਹੀਨੇ ਤੱਕ ਪਿਛਲੇ ਸਾਲ ਦੇ ਅਕਤੂਬਰ ਤੋਂ ਲੈ ਕੇ ਹੁਣ ਤੱਕ 1495 ਅਜਿਹੇ ਇੰਸੀਡੈਂਟ ਹੋਏ ਨੇ FAA ਦੇ ਆਪਣੇ ਡਾਟਾ ਦੇ ਮੁਤਾਬਕ, ਜਿਨ੍ਹਾਂ ਨੂੰ ਨੀਅਰ ਜਿਹੜੀਆਂ ਕੋਲੀਜਨਸ ਆ ਦੇ ਰੂਪ ਦੇ ਵਿੱਚ ਜਿਹੜਾ ਉਹ ਦੇਖਿਆ ਜਾ ਸਕਦਾ ਆ ਵੀ ਮਸਾਂ ਹੀ ਜਿਹੜੇ ਆ ਉਹ ਆਪਸ 'ਚ ਟਕਰਾਉਣੋਂ ਬਚੇ ਹੈਗੇ ਆ। ਸੋ ਹੁਣ ਕਹਿੰਦੇ ਵੀ ਮਿਲੀਅਨਸ ਆਫ ਡਾਲਰ ਲੱਗਣਗੇ ਇਸ ਦੇ ਵਿੱਚ। ਜਿਹੜਾ ਬੋਸਟਨ ਲੋਗਨ ਇੰਟਰਨੈਸ਼ਨਲ 에ਅਰਪੋਰਟ ਆ, ਉਹਨਾਂ ਨੂੰ ਸਭ ਤੋਂ ਵੱਧ ਇਸ ਨਵੇਂ ਪ੍ਰੋਜੈਕਟ ਦੇ ਲਈ 44 ਮਿਲੀਅਨ ਡਾਲਰ ਮਿਲਣ ਜਾ ਰਿਹਾ ਆ। ਇਸੇ ਤਰੀਕੇ ਦੇ ਨਾਲ ਹੋਰ ਜਿਹੜੇ 에ਅਰਪੋਰਟਸ ਆ ਉਹਨਾਂ ਉੱਤੇ ਵੀ ਇਹ ਰਾਸ਼ੀ ਜਿਹੜੀ ਉਹ ਵਰਤ ਕੇ ਨੀਅਰ ਕੋਲੀਜਨਸ ਆ ਉਹਨਾਂ ਨੂੰ ਰੋਕਣ ਦੇ ਲਈ ਰਿਸੋਰਸਿਸ ਵੰਡੇ ਜਾਣਗੇ। ਅਗਲੀ ਜਿਹੜੀ ਗੱਲ ਕਰਦੇ ਲਈ ਇਹ ਵੀ ਆਪਾਂ ਰੀਸੈਂਟਲੀ ਖਬਰਾਂ ਕਰਦੇ ਰਹੇ ਹਾਂ ਵੀ ਕਿਸ ਤਰੀਕੇ ਦੇ ਨਾਲ ਜਿਹੜੇ ਜਹਾਜ਼ ਆ 에ਅਰਪੋਰਟਸ ਦੇ ਵਿੱਚ ਆਪਸ ਦੇ ਵਿੱਚ ਟਕਰਾਉਣੋਂ ਮਸਾਂ ਹੀ ਜਿਹੜੇ ਉਹ ਬਚਦੇ ਰਹੇ ਆ। ਕਈ ਥਾਵਾਂ ਦੇ ਉੱਤੇ ਛੋਟ-ਮੋਟ ਕਹਿ ਸਕਦੇ ਵੀ ਵਿੰਗਸ ਆਪਸ 'ਚ ਟਕਰਾ ਵੀ ਗਏ ਜੋ ਸੁਣਨ ਨੂੰ ਉਹ ਛੋਟੀ ਗੱਲ ਲੱਗਦੀ ਹੈ ਪਰ ਬਹੁਤ ਵੱਡੀ ਚੀਜ਼ ਜਿਹੜੀ ਉਹ ਬਣ ਜਾਂਦੀ ਆ। ਹੁਣ ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ ਉਹਨਾਂ ਨੇ ਅੱਜ ਐਲਾਨ ਕੀਤਾ ਆ ਵੀ ਹੰਡਰਡਸ ਆਫ ਮਿਲੀਅਨਸ ਆਫ ਡਾਲਰ ਉਹ ਇਸ ਦੇ ਵਿੱਚ ਹੁਣ ਇਨਵੈਸਟ ਕਰਨ ਜਾ ਰਹੇ ਆ। ਜਿਹੜੀਆਂ ਨੀਅਰ ਕੋਲੀਜਨਸ ਹੋਣ ਦਾ ਕਈ ਵਾਰੀ ਆਸਾਰ ਬਣਦੇ ਆ 에ਅਰਪੋਰਟਸ ਦੇ ਉੱਤੇ, ਉਹਨਾਂ ਨੂੰ ਰੋਕਿਆ ਜਾਵੇ। ਕਹਿੰਦੇ ਵੀ ਜਿਹੜੀਆਂ ਰਨਵੇ ਇਨਕਰਸ਼ਨਸ ਇੱਕ ਦੂਜੇ ਦੇ ਨਾਲ ਹੋ ਰਹੀਆਂ ਆ, ਉਹਨਾਂ ਨੂੰ ਘਟਾਉਣ ਦੇ ਲਈ ਅਸੀਂ ਹੁਣ ਰਿਸੋਰਸਿਸ ਇਸ ਦੇ ਵਿੱਚ ਕਾਫੀ ਜ਼ਿਆਦਾ ਲਗਾਉਣ ਜਾ ਰਹੇ ਹੈਗੇ ਆ। ਅਕਤੂਬਰ ਮਹੀਨੇ ਤੱਕ ਪਿਛਲੇ ਸਾਲ ਦੇ ਅਕਤੂਬਰ ਤੋਂ ਲੈ ਕੇ ਹੁਣ ਤੱਕ 1495 ਅਜਿਹੇ ਇੰਸੀਡੈਂਟ ਹੋਏ ਨੇ FAA ਦੇ ਆਪਣੇ ਡਾਟਾ ਦੇ ਮੁਤਾਬਕ, ਜਿਨ੍ਹਾਂ ਨੂੰ ਨੀਅਰ ਜਿਹੜੀਆਂ ਕੋਲੀਜਨਸ ਆ ਦੇ ਰੂਪ ਦੇ ਵਿੱਚ ਜਿਹੜਾ ਉਹ ਦੇਖਿਆ ਜਾ ਸਕਦਾ ਆ ਵੀ ਮਸਾਂ ਹੀ ਜਿਹੜੇ ਆ ਉਹ ਆਪਸ 'ਚ ਟਕਰਾਉਣੋਂ ਬਚੇ ਹੈਗੇ ਆ। ਸੋ ਹੁਣ ਕਹਿੰਦੇ ਵੀ ਮਿਲੀਅਨਸ ਆਫ ਡਾਲਰ ਲੱਗਣਗੇ ਇਸ ਦੇ ਵਿੱਚ। ਜਿਹੜਾ ਬੋਸਟਨ ਲੋਗਨ ਇੰਟਰਨੈਸ਼ਨਲ 에ਅਰਪੋਰਟ ਆ, ਉਹਨਾਂ ਨੂੰ ਸਭ ਤੋਂ ਵੱਧ ਇਸ ਨਵੇਂ ਪ੍ਰੋਜੈਕਟ ਦੇ ਲਈ 44 ਮਿਲੀਅਨ ਡਾਲਰ ਮਿਲਣ ਜਾ ਰਿਹਾ ਆ। ਇਸੇ ਤਰੀਕੇ ਦੇ ਨਾਲ ਹੋਰ ਜਿਹੜੇ 에ਅਰਪੋਰਟਸ ਆ ਉਹਨਾਂ ਉੱਤੇ ਵੀ ਇਹ ਰਾਸ਼ੀ ਜਿਹੜੀ ਉਹ ਵਰਤ ਕੇ ਨੀਅਰ ਕੋਲੀਜਨਸ ਆ ਉਹਨਾਂ ਨੂੰ ਰੋਕਣ ਦੇ ਲਈ ਰਿਸੋਰਸਿਸ ਵੰਡੇ ਜਾਣਗੇ।